ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਜੋ ਕਿ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ, ਘਰਾਂ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 4082722500, 4082722500। ਇਸ ਦੇ ਨਾਲ ਜਾਫੀ ਸਿੰਘ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਸੁੱਖਾ ਸਿੰਘ ਵਾਈਸੀਲੀਆ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ। ਅਸੀਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਇਸ ਟਾਈਮ ਮੀਡੀਆ ਦੀ ਜਿਹੜੀ ਅੱਖ ਦੇ ਉੱਤੇ ਹੈਗੀ ਆ, ਅਤੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਆ, ਉਹਨਾਂ ਦੇ ਉੱਤੇ ਖਾਸੀ ਮੁਸੀਬਤ ਬਣੀ ਹੋਈ ਆ। ਅਸਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਇਹ ਤਾਂ ਜਦੋਂ ਦੀ ਬਣੀ ਆ ਉਦੋਂ ਤੋਂ ਮੀਡੀਆ ਦੀਆਂ ਅੱਖਾਂ ਦੇ ਵਿੱਚ ਰੜਕਦੀ ਹੈ ਜੀ। ਉਹਦਾ ਰੀਜ਼ਨ ਇਹ ਆ ਕਿ ਜਿਹੜੀਆਂ ਵੱਡੀਆਂ ਸਟੈਬਲਿਸ਼ ਪਾਰਟੀਆਂ ਨੇ ਉਹ ਨਹੀਂ ਚਾਹੁੰਦੀਆਂ ਨਾ ਜੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੋਰ ਜਿਹੜਾ ਜੀ ਉਹ ਅੱਗੇ ਆਵੇ, ਤਾਂ ਕਰਕੇ ਜਿਹੜਾ ਮੀਡੀਆ ਹੈ ਉਹ ਬੁਰੇ ਤਰੀਕੇ ਨਾਲ ਟਾਰਗੇਟ ਕਰ ਰਿਹਾ। ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਕੁਝ ਐਥਿਕ ਜਿਹੜੇ ਨੇ ਉਹ ਕਾਇਮ ਰੱਖਣੇ ਚਾਹੀਦੇ ਨੇ ਮੀਡੀਆ ਨੂੰ। ਉਹਨਾਂ ਕਿਹਾ ਸੀ ਕਮ ਸੇ ਕਮ ਸਾਡੇ ਪਰਿਵਾਰਾਂ, ਸਾਡੀਆਂ ਬੇਟੀਆਂ, ਸਾਡੀਆਂ ਵਾਈਫ, ਉਹਨਾਂ ਦਾ ਤਾਂ ਤੁਸੀਂ ਕੁਛ ਜਿਹੜਾ ਜੀ ਧਿਆਨ ਰੱਖੋ, ਕੁਛ ਸ਼ਰਮ ਜਿਹੜੀ ਆ ਜੀ ਉਹ ਕਰੋ ਕਿ ਕਿਸ ਲੈਵਲ ਤੱਕ ਤੁਸੀਂ ਜਿਹੜਾ ਜੀ ਉਹ ਡਿੱਗ ਪਏ ਹੋ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਕੁਛ ਜਿਹੜੇ ਚੈਨਲਸ ਨੇ ਅਸੀਂ ਉਹਨਾਂ ਦਾ ਮੁਕੰਮਲ ਬਾਈਕਾਟ ਜਿਹੜਾ ਜੀ ਉਹ ਕਰਾਂਗੇ, ਇਸ ਕਰਕੇ ਕਿਉਂਕਿ ਉਹ ਟਾਰਗੇਟ ਜਿਹੜਾ ਜੀ ਉਹ ਇਸ ਪਾਰਟੀ ਨੂੰ, ਇਸ ਪਾਰਟੀ ਦੇ ਬੰਦਿਆਂ ਨੂੰ ਜਿਹੜਾ ਜੀ ਉਹ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਵਿਧਾਇਕ ਹੈ ਜੀ ਜਰਨੈਲ ਸਿੰਘ, ਦੋ ਜਰਨੈਲ ਸਿੰਘ ਨੇ, ਮੈਂ ਦਿੱਲੀ ਤੋਂ ਦੱਸਦਾ। ਇੱਕ ਤਾਂ ਉਹ ਜਿਹੜੇ ਪੀ ਚਿਦੰਬਰਮ ਹੋਰਾਂ ਦੇ ਉੱਤੇ ਜੁੱਤੀ ਸੁੱਟ ਕੇ ਫੇਮਸ ਹੋਏ ਸਨ, ਤੇ ਇਹ ਦੂਸਰੇ ਜਰਨੈਲ ਸਿੰਘ ਨੇ ਜੀ ਜਿਨ੍ਹਾਂ ਦੇ ਉੱਤੇ ਹੈ ਇਹ ਉਹ ਨਿਗੇ ਜਿਹੜੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟਣ ਵਾਲੇ ਸਨ। ਇਹਨਾਂ ਦੇ ਉੱਤੇ ਦੋਸ਼ ਜਿਹੜਾ ਸੀਗਾ ਜੀ ਉਹ FIR ਦਰਜ ਉਹਨਾਂ ਦੇ ਉੱਤੇ ਕੀਤੀ ਗਈ ਸੀਗੀ, ਇਹ ਕਹਿ ਕੇ ਕਿ ਜਿਹੜੇ ਇੱਥੇ JE ਅਜ਼ਹਰ ਮੁਸਤਫਾ ਸੀ, ਉਹਦੀ ਸ਼ਿਕਾਇਤ ਮਿਲਣ ਦੇ ਉੱਤੇ ਇੱਕ FIR ਦਰਜ ਜਿਹੜੀ ਕੀਤੀ ਗਈ। ਮੁਸਤਫਾ ਨੇ ਕਿਹਾ ਸੀਗਾ ਕਿ ਜਦੋਂ ਵਿਧਾਇਕ ਨੂੰ ਕਾਲੋਨੀ ਢਾਉਣ ਦੇ ਹੁਕਮ ਦਿਖਾਏ ਗਏ ਤਾਂ ਉਹਨੇ ਇਹ ਕਹਿ ਕੇ
ਇਹ ਜਿਹੜਾ ਜੀ ਇਹ ਫਾੜ ਦਿੱਤੇ ਸਨ ਕਿ ਮੈਨੂੰ ਇਹਨਾਂ ਦੇ ਜਿਹੜੇ ਤੁਹਾਡੇ ਹੁਕਮ ਨੇ ਇਹਨਾਂ ਦੀ ਜ਼ਰੂਰਤ ਨਹੀਂ ਹੈ, ਨਾ ਮੈਂ ਵੇਖਣ ਦੀ ਜਿਹੜੀ ਇਹਦੀ ਜ਼ਰੂਰਤ ਹੈ। ਉਹਨਾਂ ਦੇ ਉੱਤੇ ਮਾਮਲਾ ਜਿਹੜਾ ਦਰਜ ਹੋ ਗਿਆ ਸੀਗਾ, ਉਹਨਾਂ ਨੇ ਐਂਟੀਸਪੇਟਰੀ ਅਪਲਾਈ ਜਿਹੜੀ ਕੀਤੀ ਸੀਗੀ ਤੇ ਐਂਟੀਸਪੇਟਰੀ ਜਿਹੜੀ ਉਹਨਾਂ ਨੂੰ ਮਿਲੀ ਨਹੀਂ ਆ, ਜਿਹਦੇ ਕਰਕੇ ਉਹਨਾਂ ਨੂੰ ਪੀਓ ਜਿਹੜਾ ਜੀ ਉਹ ਕਰਾਰ ਦੇ ਦਿੱਤਾ ਗਿਆ, ਪ੍ਰੋਕਲੇਮਡ ਅਫੈਂਡਰ। ਤੇ ਜਿਹੜੇ ਪੁਲਿਸ ਮੁਖੀ ਨੇ ਦਿੱਲੀ ਦੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਉਹਨਾਂ ਨੂੰ ਫੌਰੀ ਜਿਹੜਾ ਜੀ ਆਤਮ ਸਮਰਪਣ ਕਰ ਦੇਣਾ ਚਾਹੀਦਾ। ਔਰ ਜਿਹੜੇ ਸੀਨੀਅਰ ਐਡਵੋਕੇਟ ਨੇ HS ਫੂਲਕਾ ਜਿਹੜੇ ਪੇਸ਼ ਹੋਏ, ਉਹਨਾਂ ਨੇ ਕਿਹਾ ਕਿ ਜਰਨੈਲ ਸਿੰਘ ਨੂੰ ਉਹਦੇ ਰਾਜਸੀ ਵਿਰੋਧੀਆਂ ਦੇ ਵੱਲੋਂ ਫਸਾਇਆ ਜਿਹੜਾ ਜੀ ਉਹ ਜਾ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਵੀ ਹੈ ਨਹੀਂ ਗਿਆ ਜੀ। ਜਿਹੜੇ ਤਰੀਕੇ ਦੇ ਨਾਲ ਕੁਮਾਰ ਵਿਸ਼ਵਾਸ ਹੁਣ ਜਰਨੈਲ ਸਿੰਘ ਭਾਵ ਕਿ 1 by 1 ਜਿਹੜਾ ਜੀ ਉਹ ਟਾਰਗੇਟ ਜਿਹੜਾ ਇਸ ਵੇਲੇ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਨੂੰ, ਉਹਦੇ ਨੇਤਾਵਾਂ ਨੂੰ ਜੀ। ਜੇ ਕਿਸੇ ਨੇ ਉਂਝ ਏਡੀ ਗੱਲ ਕੀਤੀ ਹੋਵੇ ਤਾਂ ਮੇਰਾ ਨਹੀਂ ਖਿਆਲ ਕੋਈ ਏਡਾ ਵੱਡਾ ਮਸਲਾ ਸੀਗਾ ਜਿੱਡਾ ਇਹ ਬਣਾ ਕੇ ਇੱਕ ਵਿਧਾਇਕ ਨੂੰ ਜਿਹੜਾ ਜੀ ਉਹ ਭਗੌੜਾ ਕਰਾਰ ਦੇ ਦਿੱਤਾ। ਜੀ ਜੀ ਤੇ ਅਗਲੀ ਗੱਲ ਕਰਦੇ ਹਾਂ, ਮੋਗਾ ਬੱਸ ਕਾਂਡ ਸੰਸਦ ਦੇ ਵਿੱਚ ਪੂਰੀ ਤਰ੍ਹਾਂ ਗੂੰਜਿਆ। ਇੱਕ ਤਾਂ ਜੀ ਜਿਵੇਂ ਉਹਲੇ ਦੇ ਵਿੱਚ ਸੰਸਕਾਰ ਜਿਹੜਾ ਜੀ ਇਸ ਲੜਕੀ ਦਾ ਕੀਤਾ ਗਿਆ ਹਨੇਰੇ 'ਚ ਜੀ, ਉਸੇ ਤਰੀਕੇ ਦੇ ਨਾਲ ਲੁਕ ਛਿਪ ਕੇ ਜਿਹੜਾ ਜੀ ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਮਿਲੇ ਨੇ ਇਸ ਪਰਿਵਾਰ ਨੂੰ, ਤੇ ਜਿਹੜੀ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਇਲਾਜ ਕਰਵਾ ਰਹੀ ਇਸ ਲੜਕੀ ਦੀ ਮਦਰ ਹੈ, ਉਹਦੇ ਨਾਲ ਮੁਲਾਕਾਤ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਹੈ ਜੀ। ਜਾਂਦੇ ਕੋ ਓਪਨ ਦੇ ਵਿੱਚ ਮਿਲਣ ਤੇ ਜਿਹੜਾ ਜੀ ਇਹ ਕਹਿ ਕੇ ਕਿ ਉਹ ਮਿਲਣ ਜਾ ਰਹੇ ਨੇ, ਤੇ ਫਿਰ ਸ਼ਾਇਦ ਲੋਕ ਰੋ ਉਹ ਦੇਖਦੇ ਪਰ ਚੁੱਪ ਕੀਤੇ ਮਿਲੇ ਨੇ ਜੀ। ਜੀ ਜੀ ਔਰਬਿਟ ਬੱਸ ਕਾਂਡ ਜਿਹੜਾ ਸੀਗਾ, ਇਹਨੂੰ ਲੈ ਕੇ ਸੰਸਦ ਦੇ ਦੋਵੇਂ ਸਦਨ ਜਿਹੜੇ ਨੇ ਉਹ ਹਿੱਲੇ ਨੇ, ਜ਼ੋਰਦਾਰ ਹੰਗਾਮਾ ਜਿਹੜਾ ਜੀ ਉਹ ਹੋਇਆ। ਇਸ ਮਸਲੇ ਦੇ ਉੱਤੇ ਮੰਗ ਜਿਹੜੀ ਇਹ ਕੀਤੀ ਗਈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਮਾੜੀ ਹਾਲਾਤ ਸੰਬੰਧੀ ਸੰਸਦ ਦੇ ਵਿੱਚ ਬਹਿਸ ਜਿਹੜੀ ਆ ਉਹ ਕਰਵਾਈ ਜਾਵੇ ਜੀ। ਜਿਹੜਾ ਇਹ ਮਾਮਲਾ ਸੀਗਾ ਜੀ ਇਹ ਕਾਂਗਰਸ ਨੇ ਚੁੱਕਿਆ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਜੀ ਉਹ ਚੁੱਕਿਆ ਜੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਵੀ। ਉਹਨਾਂ ਨੇ ਇਹ ਜਿਹੜਾ ਜੀ ਮਾਮਲਾ ਸੀਗਾ ਉਹ ਚੁੱਕ ਕੇ ਇਹ ਗੱਲ ਆਖੀ ਕਿ ਇਹ ਜਿਹੜੇ ਹਾਲਾਤ ਨੇ ਪੰਜਾਬ ਦੇ ਏਡੇ ਮਾੜੇ ਨੇ ਕਿ ਰਾਸ਼ਟਰਪਤੀ ਰਾਜ ਉੱਥੇ ਜਿਹੜਾ ਉਹ ਲੱਗਣਾ ਚਾਹੀਦਾ ਜੀ। ਜਿਹੜੀ ਕਾਂਗਰਸ ਸੀਗੀ ਜੀ ਉਹਨੇ ਇਹ ਗੱਲ ਆਖੀ ਕਿ ਬੜਾ ਸੰਗੀਨ ਮਾਮਲਾ ਹੈ, ਇਹਦੇ ਵਿੱਚ ਜਿਹੜੇ ਲੋਕ ਸੂਬੇ ਦੇ ਹਾਕਮ ਨੇ ਉਹ ਬੱਸ ਦੇ ਮਾਲਕ ਨੇ, ਇਸ ਕਰਕੇ ਪੁਲਿਸ ਕਾਰਵਾਈ ਜਿਹੜੀ ਆ ਜੀ ਉਹ ਐਵੇਂ ਅੱਖਾਂ ਪੂੰਝਣ ਤੱਕ ਕੀਤੀ ਗਈ ਆ। ਤੇ ਇਸ ਮਸਲੇ ਦੇ ਉੱਤੇ ਜਿਹੜਾ ਜੀ ਪੰਜਾਬ ਦੇ ਵਾਸੀਆਂ ਦੇ ਵਿੱਚ ਭਾਰੀ ਗੁੱਸਾ, ਜਿਹਦੇ ਕਰਕੇ 3 ਦਿਨਾਂ ਤੱਕ ਸੰਸਕਾਰ ਵੀ ਜਿਹੜਾ ਸੀਗਾ ਉਹ ਨਹੀਂ ਕੀਤਾ ਗਿਆ ਜੀ। ਜਿਹੜੀ ਲੋਕ ਸਭਾ ਦੀ ਸਪੀਕਰ ਸੀ ਉਹਨੇ ਮਸਲਾ ਉਠਾਉਣ ਨਹੀਂ ਦਿੱਤਾ, ਜਿਹਦੇ ਕਰਕੇ ਜਿਹੜਾ ਸੀਗਾ ਰੌਲਾ ਰੱਪਾ ਵੱਧ ਗਿਆ। ਮੁੜ ਕੇ ਜਿਹੜਾ ਸੀਗਾ ਉਹ ਰਾਜ ਸਭਾ ਦੇ ਵਿੱਚ ਵੀ ਇਹੀ ਕੁਝ ਜਿਹੜਾ ਜੀ ਉਹ ਹੋਇਆ, ਔਰ ਰਾਜ ਸਭਾ ਦੇ ਵਿੱਚ ਜਿਹੜਾ ਸੀਗਾ ਜੀ ਇਹ ਮਸਲਾ ਉੱਠਿਆ, ਔਰ ਰਾਜ ਸਭਾ ਵੀ ਜਿਹੜੀ ਸੀਗੀ ਉਹ ਉਠਾਉਣੀ ਪਈ, ਲੋਕ ਸਭਾ ਜਿਹੜੀ ਸੀ ਉਹ ਵੀ ਉਠਾਉਣੀ ਪਈ। ਸੋ ਇਹ ਮਸਲਾ ਜਿਹੜਾ ਜੀ ਬੇਸ਼ੱਕ ਲੜਕੀ ਦਾ ਸੰਸਕਾਰ ਕਰ ਦਿੱਤਾ, ਪਰ ਅਜੇ ਵੀ ਠੰਡਾ ਜਿਹੜਾ ਜੀ ਉਹ ਨਹੀਂ ਪਿਆ, ਕਿਉਂਕਿ ਜਿਹੜੀ BJP ਹੈ ਜੀ ਉਹ ਪਾਰਟਨਰ ਹੈ ਅਕਾਲੀ ਦਲ ਦੀ, ਇਸ ਕਰਕੇ ਉਹਨੇ ਦੇਣੀ ਨਹੀਂ ਸੀਗੀ ਜੀ ਜਿਹੜੀ ਉਠਾਉਣ ਇਹ ਮਸਲਾ। ਪਰ ਜਿਹੜੀ ਵਿਰੋਧੀ ਧਿਰਾਂ ਨੇ ਜੀ ਉਹਨਾਂ ਨੇ ਇਕੱਠਿਆਂ ਹੋ ਕੇ ਇੱਕ ਵਾਰੀ ਪੂਰੇ ਮੁਲਕ ਦੇ ਵਿੱਚ ਜੀ ਫਿਰ ਇਹ ਜਿਹੜਾ ਦੱਸਤਾ ਕਿ ਪੰਜਾਬ ਦੇ ਹਾਲਾਤ ਇਸ ਵੇਲੇ ਕਿਹੋ ਜਿਹੇ ਨੇ ਜੀ। ਜੀ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਸਰਕਾਰ ਨੂੰ ਆਖਿਰ ਯਾਦ ਆਈ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਕਲੀਜੇ ਤੇ ਪਟਿਆਲੇ ਦੇ ਵਿੱਚ ਟਰੰਕ 'ਚ ਬੰਦ ਕੀਤੀਆਂ ਪਈਆਂ ਜੀ 10ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਜਿਹੜੀਆਂ ਜੀ ਉਹ ਪਵਿੱਤਰ ਨਿਸ਼ਾਨੀਆਂ ਦੇਰ ਤੋਂ ਜਿਹੜੀ ਆ ਨਾ ਜੀ ਇਹਦੇ ਸੰਬੰਧੀ ਮੰਗ ਉੱਠਦੀ ਰਹੀ ਆ ਸਮੇਂ-ਸਮੇਂ ਤੇ, ਔਰ ਸਰਕਾਰ ਜਿਹੜੀ ਆ ਉਹ ਅਵੇਸਲੀ ਤਕਰੀਬਨ ਰਹੀ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹਦੀ ਇੱਕ ਸੰਸਥਾ ਹੈ ਜਿਹੜੀ ਕਿ ਪੁਰਾਤਨ ਚੀਜ਼ਾਂ ਦੀ ਜਿਹੜੀ ਸੰਭਾਲ ਕਰਦੀ ਆ, ਉਹਨੇ ਵੀ ਇਹ ਗੱਲ ਕਹੀ ਸੀਗੀ ਕਿ ਜੇ ਇਸੇ ਤਰੀਕੇ ਨਾਲ ਟਰੰਕ 'ਚ ਬੰਦ ਰਹੀਆਂ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਖਰਾਬ ਹੋ ਜਾਣਗੀਆਂ। ਹੁਣ ਜਿਹੜਾ ਜੀ ਅਖੀਰ ਜਿਹੜੀ ਹੈ ਜੀ ਉਹ ਯਾਦ ਆਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪੰਜਾਬ ਸਰਕਾਰ ਨੂੰ, ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਦੂਖਨਿਵਾਰਨ ਗੁਰਦੁਆਰੇ ਤੋਂ ਯਾਤਰਾ ਦੇ ਰੂਪ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ, ਤੇ ਬਾਅਦ ਦੇ ਵਿੱਚ ਇਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਉੱਥੇ ਰੱਖਿਆ ਜਾਵੇਗਾ। ਇਹ ਜਿਹੜੀਆਂ ਪਵਿੱਤਰ ਨਿਸ਼ਾਨੀਆਂ ਨੇ ਇਹਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸੰਬੰਧਿਤ 46 ਇੰਚ ਲੰਬੀ ਕਿਰਪਾਨ, 22 ਇੰਚ ਲੰਮਾ ਕੋਰੜਾ ਸ਼ਾਮਲ ਹੈ। ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਇੱਕ ਸ੍ਰੀ ਸਾਹਿਬ ਹੈ ਜਿਹਦੇ ਉੱਤੇ ਸਤਿ ਸ਼੍ਰੀ ਅਕਾਲ ਗੁਰੂ ਤੇਗ ਬਹਾਦਰ ਜਿਹੜਾ ਜੀ ਉਹ ਉਕਰਿਆ ਹੋਇਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਨਾਲ ਸੰਬੰਧਿਤ 10 ਨਿਸ਼ਾਨੀਆਂ ਜਿਹੜੀਆਂ ਨੇ ਉਹ ਜਿਹਦੇ ਵਿੱਚ ਇੱਕ ਕਿਰਪਾਨ ਰਾਏ ਕੱਲਾ ਵੱਲੋਂ ਭੇਂਟ ਕੀਤੀ ਗਈ ਹੈ। ਚੋਲਾ ਸਾਹਿਬ ਹੈ ਉਹਨਾਂ ਦਾ ਹੱਥ ਲਿਖਤ ਬਾਣੀ ਹੈ, ਕੇਸ ਹੈ,
ਕੰਘਾ ਦਸਤਾਰ ਹੈ, 20 ਇੰਚ ਲੰਮਾ ਸੋਨੇ ਦਾ ਤੀਰ ਹੈ, 3.5 ਇੰਚ ਲੰਮੀ ਸ੍ਰੀ ਸਾਹਿਬ ਹੈ ਤੇ ਲੱਕੜ ਦੇ ਦਸਤੇ ਵਾਲਾ 30 ਇੰਚ ਲੰਮਾ ਬਰਛਾ ਤੇ 5 ਤੀਰ ਜਿਹੜੇ ਨੇ ਉਹ ਸ਼ਾਮਲ ਨੇ। ਇਹ ਸਾਰੇ ਦੇ ਸਾਰੇ ਜਿਹੜੇ ਆ ਜੀ ਪੰਜਾਬ ਦੇ ਵਿੱਚੋਂ ਦੀ ਹੁੰਦੇ ਹੋਏ ਇਹਨਾਂ ਨੂੰ ਅਨੰਦਪੁਰ ਸਾਹਿਬ ਜਿਹੜਾ ਉਹ ਲਿਜਾਇਆ ਜਾਊਗਾ ਤੇ ਉੱਥੇ ਸੁਸ਼ੋਭਿਤ ਕੀਤਾ ਜਾਊਗਾ। ਬੜੀ ਦੇਰ ਦੇ ਨਾਲ ਲਿਆ ਗਿਆ ਇਹ, ਕਹਿ ਲਓ ਕਿ ਇੱਕ ਚੰਗਾ ਦਰੁਸਤ ਜਿਹੜਾ ਜੀ ਉਹ ਫੈਸਲਾ ਹੈ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬੀਆਂ ਨੂੰ ਇੱਕ ਵਾਰੀ ਫੇਰ ਕਰੰਟ ਲੱਗਿਆ, ਕਰੰਟ ਲਾਇਆ ਜੀ ਸਰਕਾਰ ਨੇ, ਔਰ ਵੱਡਾ ਝਟਕਾ ਜਿਹੜਾ ਜੀ ਉਹ ਮੰਨਿਆ ਜਾ ਰਿਹਾ ਇਸ ਵੇਲੇ ਪੰਜਾਬੀਆਂ ਦੇ ਵਾਸਤੇ। ਵੈਸੇ ਤਾਂ ਜਿਹੜਾ PSPCL ਹੈ ਉਹਨੇ 8 ਤੋਂ 9% ਦੀ ਵਾਧੇ ਦੀ ਮੰਗ ਕੀਤੀ ਸੀ, ਪਰ 4% ਦੀ ਜਿਹੜਾ ਜੀ ਵਾਧਾ ਉਹ ਕੀਤਾ ਗਿਆ ਜੀ। ਔਰ ਜਿਹੜੀ ਇੰਡਸਟਰੀ ਨੂੰ ਮਿਲਦੀ ਬਿਜਲੀ ਆ ਉਹਦੇ ਵਿੱਚ ਵੀ ਵਾਧਾ ਕੀਤਾ ਗਿਆ। ਘਰ ਦੀ ਜਿਹੜੀ ਬਿਜਲੀ ਹੈ ਜੀ ਉਹਦੇ ਵਿੱਚ ਵੀ ਪ੍ਰਤੀ ਯੂਨਿਟ ਜਿਹੜਾ ਜੀ ਉਹ ਵਾਧਾ ਕੀਤਾ ਗਿਆ ਜੀ। ਲੋਕਾਂ ਨੂੰ ਗਰਮੀ ਤੋਂ ਪਹਿਲਾਂ ਜਿਹੜਾ ਜੀ ਇਹ ਕਰੰਟ ਜਿਹੜਾ ਉਹ ਲਾਇਆ ਗਿਆ। ਮੌਸਮੀ ਮਿੱਲਾਂ ਜਿਹਦੇ ਵਿੱਚ ਬਰਫ਼ ਫੈਕਟਰੀਆਂ, ਕੋਲਡ ਸਟੋਰ, ਕਪਾਹ ਮਿੱਲਾਂ, ਇਹਦੇ ਵਿੱਚ ਜਿਹੜਾ ਜੀ ਇਹ ਵਾਧਾ ਕੀਤਾ ਗਿਆ। ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ ਵਾਸਤੇ 2-2000 ਯੂਨਿਟ ਮੁਫਤ ਤੇ ਉਸ ਤੋਂ ਬਾਅਦ 532 ਪੈਸੇ ਪ੍ਰਤੀ ਯੂਨਿਟ ਦਾ ਰੇਟ ਜਿਹੜਾ ਜੀ ਉਹ ਕੀਤਾ ਗਿਆ ਜੀ। ਪਾਵਰਕੌਮ ਜਿਹੜਾ ਜੀ ਉਹਨੂੰ 200 ਕਰੋੜ ਰੁਪਏ ਦਾ ਘਾਟਾ ਪੈਣ ਦਾ ਅਨੁਮਾਨ ਹੈ। ਦੂਜੇ ਪਾਸੇ ਹਾਲਾਤ ਇਹ ਨੇ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਬਿਜਲੀ ਜਿਹੜੀ ਉਹ ਸਰਪਲਸ ਹੈ ਤੇ ਜਿਹੜੇ ਚੇਅਰਪਰਸਨ ਲਾਏ ਹੋਏ ਨੇ ਜੀ PSPCL ਦੇ ਉਹ ਕਹਿੰਦੇ ਕਿ ਨਹੀਂ, ਏਦਾਂ ਬਿਜਲੀ ਜਿਹੜੀ ਸਰਪਲਸ ਨਹੀਂ ਹੈ, ਬਿਜਲੀ ਸਾਨੂੰ ਵੱਧ ਜਿਹੜੀ ਆ ਉਹ ਖਰੀਦਣੀ ਪੈ ਰਹੀ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਬਿਜਲੀ ਵੱਧ ਖਰੀਦਣੀ ਪੈ ਰਹੀ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਉਹ ਕਿਉਂ ਕਹਿ ਰਹੇ ਨੇ, ਕਿਹੜੇ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ ਬਿਜਲੀ ਜਿਹੜੀ ਆ ਉਹ ਸਰਪਲਸ ਹੈ, ਜਵਾਬ ਬੜਾ ਕਮਾਲ ਦਾ ਜੀ। ਉਹਨਾਂ ਨੇ ਇਹਦੇ ਜਵਾਬ ਦੇ ਵਿੱਚ ਇਹ ਗੱਲ ਆਖੀ ਹੈ ਕਿ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਹ ਕਹਿਣਾ ਹੈ ਕਿ ਸਿਆਲਾਂ ਵਿੱਚ ਬਿਜਲੀ ਸਰਪਲਸ ਹੈ, ਗਰਮੀਆਂ 'ਚ ਨਹੀਂ। ਬਸ ਜੀ ਬਸ, ਇੱਥੋਂ ਸਾਰੀਆਂ ਗੱਲਾਂ ਜਿਹੜੀਆਂ ਜੀ ਸਾਬਤ ਹੋ ਜਾਂਦੀਆਂ ਕੀ ਜਿਹੜਾ ਜੀ ਕੀਤਾ ਜਾ ਰਿਹਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਰ ਸੇਵਾ ਵਾਲੇ ਬਾਬੇ ਇੱਕ ਜਗ੍ਹਾ ਦੇ ਉੱਤੇ ਕਣਕ ਚੋਰੀ ਕਰਦੇ ਫੜੇ ਗਏ ਜੀ। ਕਾਰ ਸੇਵਾ ਦੇ ਨਾਂ ਦੇ ਉੱਤੇ ਵਰਾਹੀ ਕਰਨ ਵਾਲੇ ਜਿਹੜੇ ਇਹ ਬਾਬੇ ਨੇ, ਉਹਨਾਂ ਨੇ ਕਿਸਾਨ ਦੇ ਘਰੋਂ ਰਾਤ ਵੇਲੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਪਿੱਛੋਂ ਉਹ ਫਰਾਰ ਹੋ ਗਏ ਜੀ। ਇਹ ਗੁਰੂ ਹਰ ਸਹਾਏ ਤੋਂ ਜਿਹੜੇ ਮਹਿੰਦਰਾ ਕੈਂਪਰ ਜਿਹੜੀ ਗੱਡੀ ਹੁੰਦੀ ਹੈ ਉਹਦੇ ਰਾਤ ਦੇ ਸਮੇਂ ਜਿਹੜਾ ਸੀਗਾ ਇੱਕ ਕਿਸਾਨ ਦੇ ਘਰ ਗਏ ਜੀ। ਉਹਦੀ ਜਿਹੜੀ ਬੋਰੀਆਂ ਦੇ ਵਿੱਚ ਪਈ ਕਣਕ ਜਿਹੜੀ ਸੀ ਉਹ ਗੱਡੀਆਂ ਦੇ ਵਿੱਚ ਲੱਦਣੀ ਸ਼ੁਰੂ ਕਰਤੀ ਜੀ। ਜਿਹੜਾ ਕਣਕ ਦੀ ਰਾਖੀ ਕਰ ਰਿਹਾ ਕਿਸਾਨ ਸੀਗਾ, ਜਦੋਂ ਉਹਨੂੰ ਬੋਰੀਆਂ ਦੇ ਕੋਲ ਖੜੀ ਗੱਡੀ ਦਿਸੀ ਤਾਂ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਉਠਾਇਆ। ਜਦੋਂ ਇਹ ਭੱਜਣ ਲੱਗੇ ਤਾਂ ਜਿਹੜਾ ਕਿਸਾਨ ਸੀਗਾ ਜੀ ਉਹਨੇ ਆਪਣੀ ਲਾਇਸੈਂਸੀ ਜਿਹੜੀ ਰਾਈਫਲ ਸੀ ਉਹਦੇ ਨਾਲ ਫਾਇਰ ਕੀਤੇ, ਜਿਹੜਾ ਕਿ ਗੱਡੀ ਦੇ ਉੱਤੇ ਲੱਗੇ ਜੀ। ਔਰ ਡਰਾਈਵਰ ਨੇ ਜਿਹੜਾ ਸੀ ਉਹਦਾ ਸੰਤੁਲਨ ਖਰਾਬ ਹੋ ਗਿਆ ਔਰ ਗੱਡੀ ਸਪੈਦੇ ਦੇ ਵਿੱਚ ਵੱਜੀ ਤੇ ਇਹ ਗੱਡੀ ਜਿਹੜੀ ਸੀ ਉਹ ਛੱਡ ਕੇ ਭੱਜ ਗਏ ਜੀ। ਬੰਦੇ ਤਾਂ ਜਿਹੜੇ ਜੀ ਉਹ ਕਾਬੂ ਨਹੀਂ ਆਏ ਔਰ ਇਹਨਾਂ ਪਤਾ ਲੱਗਾ ਜੀ ਕਿ ਉਹਨਾਂ ਦੀ ਗੱਡੀ ਕਾਬੂ ਆ ਗਈ ਤੇ ਪਤਾ ਜ਼ਰੂਰ ਲੱਗ ਜਾਊ ਕਿਹੜੇ ਉਹ ਕਾਰ ਸੇਵਾ ਵਾਲੇ ਸਨ ਜੀ। ਇਹ ਵੀ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਕਾਫੀ ਕਣਕ ਜਿਹੜੀ ਇਸੇ ਤਰੀਕੇ ਦੇ ਨਾਲ ਜਿਹੜੀ ਆ ਨੇੜੇ ਤੇੜੇ ਦੇ ਇਸ ਏਰੀਏ ਦੇ ਵਿੱਚੋਂ ਜਿਹੜਾ ਜੀ ਉਹ ਚੋਰੀ ਹੋ ਚੁੱਕੀ ਆ। ਜਿਹੜੀਆਂ ਇਹ ਗੱਡੀਆਂ ਨੇ ਇਹਦੇ ਵਿੱਚੋਂ ਖਾਲੀ ਬੋਰੀਆਂ, ਫੁੱਲੀਆਂ ਵਾਲਾ ਪ੍ਰਸ਼ਾਦ, ਖੂੰਡੇ ਤੇ ਬਾਬਿਆਂ ਦੇ ਪਹਿਰਾਵੇ ਜਿਹੜੇ ਚੋਲੇ ਨੇ ਜੀ ਉਹ ਵੀ ਮਿਲੇ ਨੇ ਜੀ ਇਸ ਗੱਡੀ ਦੇ ਵਿੱਚੋਂ। ਇਹ ਨਵਾਂ ਤਰੀਕਾ ਹੈ ਜੀ ਇਹਨਾਂ ਦਾ ਜਿਹੜਾ ਠੱਗੀ ਮਾਰਨ ਦਾ। ਇਹ ਤੁਰੇ ਤਾਂ ਫਿਰਦੇ ਨੇ ਜੀ ਇਹ ਥਾਂ ਦੇ ਉੱਤੇ, ਬੋਹੜਾਂ ਦੇ ਉੱਤੇ, ਮੰਡੀਆਂ ਦੇ ਵਿੱਚ ਦਾਨ ਪੁੰਨ ਜਿਹੜਾ ਜੀ ਉਹ ਕਰੋ। ਕਿਸਾਨ ਵਿਚਾਰਾ ਧੀਆਂ ਪੁੱਤਾਂ ਵਾਂਗੂ ਪਾਲੀ ਜਿਹੜੀ ਫਸਲ ਆ ਜੀ ਔਖਾ ਹੋ ਕੇ ਮੀਂਹਾਂ ਤੋਂ ਬਚਾ ਕੇ, ਸਰਕਾਰਾਂ ਦੀ ਜਿਹੜੀ ਅਣਗਹਿਲੀ ਆ ਉਹਦੇ ਤੋਂ ਬਚਾ ਕੇ ਕਿਸੇ ਤਰੀਕੇ ਨਾਲ ਮੰਡੀਆਂ 'ਚ ਲਿਆਉਂਦਾ ਤੇ ਇਹ ਤੁਰ ਪੈਂਦੇ ਨੇ ਬੋਰੀਆਂ ਲੈ ਕੇ ਜੀ ਜਿਹੜੇ ਵਿਹਲੜ ਲੋਕ ਉਹਦੇ ਕੋਲੋਂ ਇਹ ਖੋਹਣ ਦੇ ਵਾਸਤੇ। ਚਲੋ ਪਹਿਲਾਂ ਤਾਂ ਦਾਨ ਲੈਂਦੇ ਸੀ, ਹੁਣ ਚੋਰੀ ਕਰਨ ਲੱਗ ਗਏ ਨੇ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਜ਼ਮੀਨ ਦੇ ਖਾਤਰ ਇੱਕ ਪੁੱਤ ਨੇ ਪਿਓ ਨੂੰ ਸੁਪਾਰੀ ਦੇ ਕੇ ਮਰਵਾਇਆ। ਇਹ ਵੀ ਮਾਮਲਾ ਗੁਰੂ ਹਰ ਸਹਾਏ ਦਾ ਹੀ ਹੈ ਜੀ। ਇੱਥੇ ਅਮਰੀਕ ਸਿੰਘ ਦਾ ਇੱਕ ਕਤਲ ਜਿਹੜਾ ਹੋ ਗਿਆ ਸੀਗਾ 24 ਅਪ੍ਰੈਲ ਨੂੰ ਜੀ। ਹੁਣ ਪੁਲਿਸ ਨੇ ਜਿਹੜਾ ਖੁਲਾਸਾ ਕੀਤਾ ਇਸ ਸਬੰਧ ਦੇ ਵਿੱਚ, ਦੇਖੋ ਅੱਜ ਦੇ ਸਮੇਂ ਦੇ ਉੱਤੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਤਾਰ-ਤਾਰ ਕਰਦਾ ਜਿਹੜਾ ਉਹ ਨਜ਼ਰ ਆਉਂਦਾ। ਬਿਲਕੁਲ, ਕਿਉਂਕਿ ਪੁਲਿਸ ਨੇ ਕਿਹਾ ਜੀ ਕਿ ਇਸ ਹੱਤਿਆ ਦੇ ਵਾਸਤੇ ਸਾਜ਼ਿਸ਼ ਜਿਹੜੀ ਆ ਉਹ ਮ੍ਰਿਤਕ ਦੇ ਨੂੰਹ ਤੇ ਪੁੱਤ ਦੇ ਵੱਲੋਂ ਜਿਹੜੀ ਆ ਉਹ ਘੜੀ ਗਈ ਸੀਗੀ ਜੀ। 24 ਅਪ੍ਰੈਲ ਨੂੰ ਗੁਰੂ ਹਰ ਸਹਾਏ ਦੇ ਵਿੱਚ ਅਮਰੀਕ ਸਿੰਘ ਜਿਹੜਾ ਕਿ ਲਦੇੜੀ ਪਿੰਡ ਸੀਗਾ ਜੀ, ਸ਼ਾਹਬਾਦ ਹਰਿਆਣੇ ਦਾ ਪੈਂਦਾ, ਉਹਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ ਸੀਗਾ ਜੀ।
ਇਹ ਪਤਾ ਲੱਗਿਆ ਕਿ ਅਮਰੀਕ ਸਿੰਘ ਦੀ ਜਿਹੜੀ ਘਰ ਵਾਲੀ ਪਿਆਰ ਕੌਰ ਸੀਗੀ, ਉਹਨੇ ਗੁਰੂ ਹਰਸਹਾਏ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਤ 10 ਵਜੇ ਦੇ ਕਰੀਬ 3 ਜਾਣੇ ਤੂੜੀ ਬਣਾਉਣ ਦੇ ਬਹਾਨੇ ਉਹਦੇ ਘਰੇ ਆਏ ਸੀ, ਰੋਟੀ ਖਵਾਉਣ ਲਈ ਕਿਹਾ ਸੀਗਾ। ਜਦੋਂ ਉਹਦੇ ਘਰ ਵਾਲਾ ਜਿਹੜਾ ਅਮਰੀਕ ਸਿੰਘ ਤੋਂ ਇਲਾਵਾ ਨੌਕਰ ਵੀ ਜਿਹੜਾ ਉਹ ਮੌਜੂਦ ਸੀਗਾ, ਉਹਨੇ ਕਿਹਾ ਕਿ ਉਹ ਰੋਟੀ ਬਣਾਉਣ ਲਈ ਪਾਸੇ ਚਲੇਗੀ ਤੇ 3 ਵਿਅਕਤੀਆਂ ਨੇ ਉਹਦੇ ਘਰ ਵਾਲੇ ਦੇ ਉੱਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ। ਬਾਅਦ ਦੇ ਵਿੱਚ ਉਹਦੀ ਮੌਤ ਜਿਹੜੀ ਉਹ ਹੋ ਗਈ ਸੀਗੀ। ਪਤਾ ਇਹ ਲੱਗਾ ਕਿ ਅਮਰੀਕ ਸਿੰਘ ਦੇ ਕੋਲ 21 ਕਿੱਲੇ ਜਿਹੜੀ ਉਹ ਜ਼ਮੀਨ ਸੀਗੀ ਔਰ ਇਹ ਅਮਰੀਕ ਸਿੰਘ ਦੇ 2 ਮੁੰਡੇ ਸਨ, ਮੇਹਰ ਸਿੰਘ ਤੇ ਬੂਟਾ ਸਿੰਘ। ਇਹ ਜਿਹੜੇ ਮੇਹਰ ਸਿੰਘ ਤੇ ਬੂਟਾ ਸਿੰਘ ਸੀਗੇ, ਇਹਦੇ ਵਿੱਚੋਂ ਇੱਕ ਦੀ ਜਿਹੜੀ ਇਹਦੀ ਮੌਤ ਹੋ ਚੁੱਕੀ ਆ। ਦੂਜਾ ਲੜਕਾ ਜਿਹੜਾ ਜੀ ਗੁਰਲਾਲ ਸਿੰਘ ਆਪਣੇ ਦਾਦੇ ਦੇ ਕੋਲੇ ਅਮਰੀਕਾ ਜਿਹੜਾ ਸੀਗਾ ਉਹ ਰਹਿਣ ਲੱਗ ਪਿਆ ਸੀਗਾ। ਅਮਰੀਕ ਸਿੰਘ ਨੇ 21 ਕਿੱਲੇ ਜ਼ਮੀਨ ਦੇ ਵਿੱਚੋਂ 7 ਕਿੱਲੇ ਦੀ ਵਸੀਅਤ ਜਿਹੜੀ ਗੁਰਲਾਲ ਸਿੰਘ ਤੇ ਮੇਹਰ ਸਿੰਘ ਦੇ ਨਾਮ ਦੇ ਉੱਤੇ ਕਰਵਾਈ ਸੀਗੀ ਔਰ ਅਮਰੀਕ ਸਿੰਘ ਤੇ ਮੇਹਰ ਸਿੰਘ ਨੂੰ ਜ਼ਮੀਨ ਵਾਹੁਣ ਤੇ ਉਹ ਬੀਜਣ ਤੋਂ ਰੋਕਦਾ ਸੀਗਾ। ਉਹਨੇ ਵਸੀਅਤ ਤੜਾ ਕੇ ਆਪਣੀ ਸਾਰੀ ਜ਼ਮੀਨ ਜਿਹੜੀ ਆਪਣੇ ਨਾਂ ਕਰਾਉਣ ਦੀ ਉਹ ਚੱਕਰ ਦੇ ਵਿੱਚ ਸੀਗਾ ਜੀ। ਇਹ ਪਤਾ ਲੱਗਾ ਕਿ ਮੇਹਰ ਸਿੰਘ ਨੇ ਆਪਣੇ ਪਿਓ ਨੂੰ ਰਾਹ ਦੇ ਵਿੱਚੋਂ ਹਟਾਉਣ ਦੇ ਵਾਸਤੇ ਮਾਓਵਾਦੀ ਪਾਰਟੀ ਦਾ ਇੱਕ ਸਰਗਰਮ ਮੈਂਬਰ ਹਰਨੇਕ ਸਿੰਘ ਨੂੰ ਗੰਢਿਆ। 8 ਲੱਖ ਰੁਪਈਏ ਉਹਨੂੰ ਸੁਪਾਰੀ ਦੇ ਦਿੱਤੇ। 8 ਲੱਖ ਉਹਨੇ ਮੰਗੇ, 6 ਲੱਖ ਰੁਪਈਏ ਦੇ ਸੌਦਾ ਤੈਅ ਹੋ ਗਿਆ। 20,000 ਰੁਪਈਏ ਉਹਨੇ ਪੇਸ਼ਗੀ ਦੇ ਵਾਸਤੇ ਲੈ ਲਏ ਤੇ ਉਹਨੇ ਉਹਦੇ ਪਿਓ ਦਾ ਕਤਲ ਜਿਹੜਾ ਸੀਗਾ ਜੀ ਉਹ ਕਰ ਦਿੱਤਾ, ਜਿਹਦੀ ਮੌਤ 24 ਅਪ੍ਰੈਲ ਨੂੰ ਜਿਹੜੀ ਮੈਂ ਦੱਸਿਆ ਜਿਵੇਂ ਉਹ ਹੋ ਗਈ ਸੀਗੀ। ਤੋ ਹੁਣ ਪ੍ਰੋਬਲਮ ਇਹ ਆ ਕਿ ਜ਼ਮੀਨ ਉੱਥੇ ਹੀ ਰਹਿਣੀ ਆ। ਇੱਕ ਬੰਦਾ ਦੁਨੀਆ ਤੋਂ ਤੁਰ ਗਿਆ, ਦੂਜਾ ਜਿਹੜਾ ਜੀ ਉਹ ਜੇਲ੍ਹ ਤੇ ਜ਼ਮੀਨ ਸਾਰੀ ਦੀ ਸਾਰੀ ਉੱਥੇ ਜੀ। ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਦੋਂ ਇਲੈਕਸ਼ਨ ਸੀਗੀ ਸਾਲ ਕੁ ਪਹਿਲੋਂ ਜਿਹੜੀ ਲੋਕ ਸਭਾ ਦੀ, ਉਸ ਤੋਂ ਪਹਿਲੋਂ ਕਹਿੰਦੇ ਸੀ ਦਾਊਦ ਨੂੰ ਫੜ ਕੇ ਲਿਆਵਾਂਗੇ, ਬੜੇ ਵੱਡੇ ਦਾਅਵੇ ਇੱਦਾਂ ਦੇ ਕੀਤੇ ਸੀ। ਅੱਜ ਉਹਨਾਂ ਦੇ ਇੱਕ ਮੰਤਰੀ ਸਰਕਾਰ ਦੇ ਕਹਿ ਰਹੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਦਾਊਦ ਕਿੱਥੇ ਆ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਤੁਹਾਡੀ ਗੱਲ ਠੀਕ ਹੈ, ਬੜਾ ਇਹ ਜਿਹੜਾ ਉੱਠਿਆ ਸੀਗਾ ਔਰ ਉੱਠਿਆ ਵੀ ਕਾਹਦਾ ਸੀਗਾ ਜੀ। ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਵੱਖ-ਵੱਖ ਲੈਕਚਰਾਂ ਦੇ ਵਿੱਚ ਕਿ ਇਹ ਲੋਕ ਜਿਹੜੇ ਉਹ ਕਿਵੇਂ ਫੜ ਕੇ ਲਿਆਉਣਗੇ ਜੀ ਦਾਊਦ ਨੂੰ। ਇਹ ਆਖਿਆ ਗਿਆ ਸੀਗਾ ਕਿ ਦਾਊਦ ਨੂੰ ਤਾਂ ਇੱਕ 56 ਇੰਚ ਦੀ ਛਾਤੀ ਵਾਲਾ ਜਿਹੜਾ ਵਿਅਕਤੀ ਹੈ ਨਾ ਜੀ, ਉਹ ਫੜ ਕੇ ਲਿਆ ਸਕਦਾ ਜੀ। ਭਾਵ ਕਿ ਇਹ ਆਖਿਆ ਗਿਆ ਸੀ ਕਿ ਨਰਿੰਦਰ ਮੋਦੀ ਦੇ ਵੱਲੋਂ ਆਪੇ ਹੀ ਆਪਣੀ ਤਾਰੀਫ ਜਿਹੜੀ ਸੀ ਨਾ ਉਹ ਕੀਤੀ ਗਈ ਸੀਗੀ। ਹੁਣ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਗਈ ਹੈ ਕਿ ਸਾਨੂੰ ਨਹੀਂ ਪਤਾ ਕਿ ਦਾਊਦ ਇਬਰਾਹਿਮ ਜਿਹੜਾ ਜੀ ਉਹ ਕਿੱਥੇ ਆ ਜੀ। ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਜੀ ਉਹਨੇ ਇਹਨੂੰ ਲੈ ਕੇ ਤਕੜਾ ਹੰਗਾਮਾ ਕੀਤਾ ਵੀ ਫੜਾ ਤਾਂ ਇੰਨੀਆਂ ਮਾਰਦੇ ਸੀਗੇ, ਹੁਣ ਜਿਹੜਾ ਜੀ ਉਹ ਕਿਹੜੀ ਗੱਲ ਕਰਕੇ ਤੁਸੀਂ ਇਸ ਗੱਲ ਤੋਂ ਮੁੱਕਰ ਹੀ ਗਏ। ਉਹਨਾਂ ਨੇ ਇਹ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਜੇ ਤੁਹਾਨੂੰ ਨਹੀਂ ਪਤਾ ਤੇ ਕਿਤੇ ਵੀ ਸੜਕ ਤੇ ਤੁਰੇ ਜਾਂਦੇ ਬੰਦੇ ਤੋਂ ਪੁੱਛ ਲਓ ਕਿ ਦਾਊਦ ਕਿੱਥੇ ਆ, ਫਿਰ ਹੋ ਸਕਦਾ ਤੁਹਾਨੂੰ ਜਿਹੜੀ ਹੈ ਜੀ ਇਹਦੀ ਨੌਲੇਜ ਹੋ ਜੇ। ਉਹਨਾਂ ਦਾ ਇਹ ਕਹਿਣਾ ਕਿ ਪਹਿਲਾਂ ਤੁਸੀਂ ਇਲੈਕਸ਼ਨ ਤੋਂ ਕੁਝ ਕਹਿੰਦੇ ਸੀਗੇ, ਹੁਣ ਬਿਲਕੁਲ ਇਸ ਗੱਲ ਤੋਂ ਮੁੱਕਰ ਹੀ ਗਏ ਹੋ ਜੀ। ਬਿਲਕੁਲ ਜੀ, ਬਿਲਕੁਲ, ਕੋਈ ਇਹ 'ਚ ਸ਼ੱਕ ਵਾਲੀ ਗੱਲ ਨਹੀਂ। ਅਤੇ ਪੁੱਛਣਾ ਚਾਹਾਂਗੇ ਵੀ ਕੈਨੇਡਾ ਦੇ ਸ਼ਹਿਰ ਵਾਲਾ ਇੱਕ ਜੱਸੀ ਕਤਲਕਾਂਡ ਸੀਗਾ, ਉਸ ਨੂੰ ਲੈ ਕੇ ਕੇਸ ਦਾ ਕੋਈ ਫੈਸਲਾ ਆਇਆ? ਜੱਸੀ ਕਤਲਕਾਂਡ ਦਾ ਕੇਸ ਦਾ ਜਿਹੜਾ ਫੈਸਲਾ ਤਾਂ ਕਾਫੀ ਦੇਰ ਪਹਿਲਾਂ ਜਿਹੜਾ ਆ ਗਿਆ ਸੀਗਾ ਜੀ। ਹੁਣ ਜੇ ਕੋਈ ਉਹਦੇ ਵਿੱਚ, ਕਿਉਂਕਿ ਕੁਝ ਲੋਕ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਐਕਸਟ੍ਰੈਡੀਸ਼ਨ ਦੇ ਤਹਿਤ ਜਿਹੜੀ ਹਵਾਲਗੀ ਸੰਧੀ ਆ ਉਹਦੇ ਤਹਿਤ ਲਿਜਾਇਆ ਜਾਣਾ ਜੀ, ਜਿਹਦੇ ਵਿੱਚ ਜੱਸੀ ਦੀ ਮਾਂ ਸ਼ਾਮਲ ਹੈ, ਵੈਨਕੂਵਰ ਦੇ ਵਿੱਚ ਜਿਹੜੇ ਰਹਿੰਦੇ ਨੇ, ਤੇ ਉਹਦੇ ਵਿੱਚ ਜੱਸੀ ਦਾ ਮਾਮਾ ਜਿਹੜਾ ਜੀ ਉਹ ਸ਼ਾਮਲ ਹੈ। ਜੇ ਇਸ ਸੰਬੰਧੀ ਆਇਆ ਜੇ ਉਹਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਇਹ ਜ਼ਰੂਰ ਅਦਾਲਤ ਦੇ ਵਿੱਚ ਹੈ ਜੀ ਐਕਸਟ੍ਰੈਡੀਸ਼ਨ ਦਾ ਕੇਸ ਜੀ। ਅਤੇ ਨਾਲ ਹੀ ਸਲਮਾਨ ਖਾਨ ਦੀ ਕਹਿ ਸਕਦੇ ਵੀ ਭਵਿੱਖ ਨੂੰ ਲੈ ਕੇ ਵੱਡਾ ਫੈਸਲਾ ਆਉਣ ਵਾਲਾ ਸੁਪਰੀਮ ਕੋਰਟ 'ਚ ਜੀ। ਕਾਰ ਦੀ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋਏ ਜਿਹੜਾ ਬਾਲੀਵੁੱਡ ਸਟਾਰ ਸਲਮਾਨ ਖਾਨ ਹੈ, ਉਸ ਮਾਮਲੇ ਦੇ ਵਿੱਚ ਅੱਜ ਬੜਾ ਅਹਿਮ ਦਿਨ ਹੈ ਜੀ। ਸੈਸ਼ਨ ਦੇ ਵੱਲੋਂ ਇਹ ਫੈਸਲਾ ਜਿਹੜਾ ਜੀ ਉਹ ਸੁਣਾਇਆ ਜਾਊਗਾ ਕਿ ਉਹਦੇ ਵਿੱਚ ਸਲਮਾਨ ਖਾਨ ਜਿਹੜਾ ਜੀ ਉਹ ਦੋਸ਼ੀ ਹੈਗਾ ਜਾਂ ਨਹੀਂ ਜੀ। ਪਿਛਲੇ ਦਿਨੀ ਸਲਮਾਨ ਖਾਨ ਨੇ ਇਹ ਗੱਲ ਕਹੀ ਸੀ ਅਦਾਲਤ ਦੇ ਵਿੱਚ ਕਿ ਅਸਲ ਦੇ ਵਿੱਚ ਉਹਦਾ ਡਰਾਈਵਰ ਜਿਹੜਾ ਜੀ ਉਹ ਇਹਨੂੰ ਚਲਾ ਰਿਹਾ ਸੀਗਾ ਗੱਡੀ ਨੂੰ, ਉਹ ਗੱਡੀ ਨਹੀਂ ਸੀ ਚਲਾ ਰਿਹਾ ਜੀ। ਹੁਣ ਇੰਨੇ ਸਾਲ ਤੱਕ ਤਾਂ ਪਹਿਲਾਂ ਇਹ ਕੇਸ ਚੱਲਦਾ ਰਿਹਾ, ਹੁਣ ਡਰਾਈਵਰ ਜਿਹੜਾ ਜੀ ਉਹ ਸਾਹਮਣੇ ਆ ਗਿਆ। ਦੇਖਦੇ ਆ ਜੀ, ਇਹ ਕਿਹਾ ਜਾ ਰਿਹਾ ਕਿ ਸਲਮਾਨ ਖਾਨ ਨੂੰ ਇਸ ਮਸਲੇ ਦੇ ਵਿੱਚ ਜਿਹੜੀ ਹੈ ਜੀ ਉਹ ਅਦਾਲਤ ਦੀ ਸਜ਼ਾ ਹੋ ਸਕਦੀ ਹੈ। ਅਜਿਹੀਆਂ ਕਿਆਸ ਰਾਈਆਂ ਜਿਹੜੀਆਂ ਜੀ ਉਹ ਲਾਈਆਂ ਜਾ ਰਹੀਆਂ ਨੇ। ਬਾਕੀ ਪਤਾ ਲੱਗ ਜੂਗਾ ਜੀ ਅੱਜ ਤਕਰੀਬਨ ਕਿ ਇਸ ਮਸਲੇ ਦੇ ਉੱਤੇ ਹੁੰਦਾ ਕੀ ਹੈ ਜੀ। ਬਿਲਕੁਲ ਜੀ, ਮੈਂ ਇਹ ਵੀ ਨਾਲ ਕਹਿਣਾ ਚਾਹਾਂਗੇ ਵੀ 200-300 ਕਰੋੜ ਦੀਆਂ ਮੈਨੂੰ ਲੱਗਦਾ ਮੂਵੀਆਂ ਦੇ ਉੱਤੇ ਵੀ ਜਿਹੜੇ ਸਵਾਲ ਉੱਠਣਗੇ ਵੀ ਉਹਨਾਂ ਦਾ ਕੀ ਬਣੇਗਾ। ਸੋ ਕਿਤੇ ਨਾ ਕਿਤੇ ਇਹਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਹਰ ਪਾਸੋਂ ਲੱਗੀ ਹੋਵੇਗੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ ਨਾਮ
ਕਿ ਆਗੂ ਸਿੱਖਾਂ ਦੇ ਉਹ ਹਨ ਬਣੀ ਫਿਰਦੇ ਜਾਣਨ ਇੱਲ ਨਾ ਕੋਕੋ ਦਾ ਫਰਕ ਬੇਲੀ ਜੀ। ਆਗੂ ਸਿੱਖਾਂ ਦੇ ਉਹ ਹਨ ਬਣੀ ਫਿਰਦੇ ਜਾਣਨ ਇੱਲ ਨਾ ਕੋਕੋ ਦਾ ਫਰਕ ਬੇਲੀ ਮੱਥੇ ਮੜੀ ਮਸਾਨ ਹਨ ਟੇਕ ਆਉਂਦੇ ਕੀਤਾ ਬੇੜਾ ਸਿਧਾਂਤ ਦਾ ਗਰਕ ਬੇਲੀ ਜੀ। ਰਾਸ਼ੀ ਫਲ ਨੂੰ ਸੁਬਾਹ ਅਖਬਾਰ ਵੇਖਣ ਮਕਰ ਮੀਨ ਮੇਖ ਕੁਝ ਕਰਕ ਬੇਲੀ ਨਿਰੀ ਕਾਲਖ ਹੈ ਵਿੱਚੋਂ ਤਾਂ ਭਰੀ ਹੋਈ ਉੱਤੋਂ ਲਾਏ ਨੇ ਲਿਸ਼ਕ ਦੇ ਵਰਕ ਬੇਲੀ ਜੀ। ਆਗੂ ਪੰਥ ਦੇ ਜਾਂਦੇ ਨੇ ਤਰਫ ਜਿਹੜੀ ਦਿਸਦੀ ਕਾਰਾਂ ਦੀ ਨਾਲ ਕਤਾਰ ਬੇਲੀ ਜੀ। ਆਗੂ ਪੰਥ ਦੇ ਜਾਂਦੇ ਨੇ ਤਰਫ ਜਿਹੜੀ ਦਿਸਦੀ ਕਾਰਾਂ ਦੇ ਨਾਲ ਕਤਾਰ ਬੇਲੀ ਲੋਕੀ ਵਹਿੰਦੇ ਤਾਂ ਹੱਸ ਕੇ ਆਖਦੇ ਹੀ ਬੰਦਾ ਜਿੱਦਾਂ ਦਾ ਉਦਾਂ ਦੇ ਯਾਰ ਬੇਲੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਆਪਾਂ ਬਲਤੇਜ ਪੰਨੂ ਹੁਣਾਂ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇੱਥੇ ਹੀ ਜਿਹੜਾ ਅੱਜ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।